ਅਸਲਾਮੁਅਲੈਕੁਮ। ਇਹ ਭਰਾ ਆਏ ਨੇ GC ਯੂਨੀਵਰਸਿਟੀ ਫੈਸਲਾਬਾਦ ਤੋਂ 2019 ਤੋਂ 2023 ਚ ਡਿਗਰੀ ਕੀਤੀ ਹੈ ਤੇ ਆਂਦੇ ਨੇ ਮੈਨੂੰ 8000 ਦੀ ਨੌਕਰੀ ਮਿਲੀ ਹੈ। ਯਾਰ ਇਹ ਤੁਹੀਨ ਭਾਈ ਤੇਰੀ। ਮੈਂ FSC ਦੇ ਵਿੱਚ ਫਿਜ਼ਿਕਸ ਕੈਮਿਸਟਰੀ ਮੈਥ ਤਿੰਨਾਂ 'ਚੋਂ ਫੇਲ ਹੋਇਆ ਸਾਂ ਕਿਉਂਕਿ ਮੈਨੂੰ ਸਾਇੰਸ ਦਾ ਸ਼ੌਕ ਨਹੀਂ ਸੀ, ਮੇਰਾ ਤਾਰੀਖ ਦਾ ਸ਼ੌਕ ਸੀ। ਇੱਕ ਤਾਂ ਸਾਨੂੰ ਪੜ੍ਹਾਉਂਦੇ ਗਲਤ ਯਾਰ, ਤੂੰ ਮੇਰੇ ਤੋਂ 1000 ਦਰਜੇ ਜ਼ਿਆਦਾ ਅਕਲਮੰਦ ਹੈ, ਜ਼ਿਆਦਾ ਸਿਆਣਾ ਹੈ। ਤੂੰ ਇੰਗਲਿਸ਼ ਦੇ ਵਿੱਚ ਯਾਰ ਫਿਜ਼ਿਕਸ 'ਚ MSc ਕੀਤੀ ਹੈ, BSc MSc ਦੇ ਬਰਾਬਰ ਹੈ 4 ਸਾਲਾ, ਤੇ ਤੇਰੇ ਨਾਲ ਇਹ ਜ਼ੁਲਮ ਹੋ ਰਿਹਾ। ਤੂੰ ਇੰਜ ਕਰ, ਡਾਟ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਜਰਮਨੀ ਦੇ ਵਿੱਚ ਸਕਾਲਰਸ਼ਿਪ ਦੇ ਉੱਤੇ, ਤੇਰਾ ਇਨਸ਼ਾਅੱਲਾ ਹੋ ਜਾਏਗਾ ਦਾਖਲਾ। ਆਇਟਸ ਕਰ। ਉਸ ਤੋਂ ਪਹਿਲਾਂ ਜਿਹੜਾ ਨਾ ਜਰਮਨ ਐਮਬੈਸੀ ਇਸਲਾਮਾਬਾਦ ਦੀ ਵੈਬਸਾਈਟ ਤੇ ਸਭ ਤੋਂ ਪਹਿਲਾਂ ਅਪਾਇੰਟਮੈਂਟ ਅਪਲਾਈ ਕਰ, ਬਾਅਦ ਦੇ ਵਿੱਚ ਸਾਰੇ ਕੰਮ ਕਰੀ। ਅੱਛਾ, ਉਹ ਮੈਂ ਵੀਡੀਓ ਬਣਾਈਆਂ ਨੇ, ਉਹ ਵੇਖ ਲਈ। ਯਾਰ ਮੇਰੀ ਗੱਲ ਸੁਣੋ, ਇਹ 8000 ਮਜ਼ਦੂਰ ਦੀ ਤਨਖਾਹ ਪਾਕਿਸਤਾਨ ਦੇ ਵਿੱਚ ਮੇਰੇ ਹਾਲ 15 ਤੋਂ 20 ਹਜ਼ਾਰ ਉਹਨਾਂ ਨੇ ਰੱਖੀ ਹੈ, ਤੇ ਤੁਸੀਂ ਇੱਕ ਬੰਦੇ ਦੇ 22 ਸਾਲ ਜ਼ਾਇਆ ਕਰਕੇ ਉਹਨੂੰ 8000 ਤੇ ਦੇ ਰਹੇ ਹੋ, ਤੇ ਫਿਰ ਤੁਸੀਂ ਆਂਦੇ ਹੋ ਇਹ ਨਿਜ਼ਾਮੇ ਤਲੀਮ ਤਰੱਕੀ ਵਾਸਤੇ ਜ਼ਰੂਰੀ ਹੈ, ਤੇ ਫਿਰ ਤੁਸੀਂ ਮੈਨੂੰ ਆਂਦੇ ਯਾਰ ਰੋਇਆ ਨਾ ਕਰ। ਮੈਂ ਆਪਣੇ ਕੌਮ ਵਾਸਤੇ ਰੋ ਰਿਹਾ। ਮੈਂ ਇਹ ਹਾਫਜ਼ ਆਂਦਾ ਨਾ ਕਿ ਸਾਨੂੰ ਬਚਾ ਰਿਹਾ, ਇਹ ਨਹੀਂ ਸਾਨੂੰ ਬਚਾ ਰਿਹਾ, ਇਹ ਸਾਨੂੰ ਬੰਨ ਕੇ ਮਾਰਨ ਡੇ ਨੇ। ਪਾਕ ਫੌਜ ਨੇ ਸਾਨੂੰ ਨਹੀਂ ਬਚਾ ਸਕਣਾ, ਸਾਨੂੰ ਬਚਾਉਣਾ ਇਹਨਾਂ ਨੌਜਵਾਨਾਂ ਨੇ। ਜੇ ਇਹਨਾਂ ਨੂੰ 2-2 ਲੱਖ ਤਨਖਾਹ ਮਿਲੀ, ਇਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਸਿਲਾ ਮਿਲਿਆ, ਇਹਨਾਂ ਨੂੰ ਸਾਨੂੰ ਸਿਲਾ ਨਹੀਂ ਮਿਲ ਰਿਹਾ। ਯਾਰ ਮੇਰੀ ਮਾਂ ਨੂੰ ਚੁੱਕ ਲੈਣਗੇ ਪਾਕਿਸਤਾਨ ਦੇ ਵਿੱਚ, ਮੈਨੂੰ ਤੇ ਹੱਥ ਨਹੀਂ ਲਾ ਸਕਦੇ, ਮੈਂ ਉਹਨਾਂ ਦੇ ਆਕਾ ਦੇ ਮੁਲਕ ਦੇ ਵਿੱਚ ਆ। ਮੇਰੀ ਬੁੱਢੀ ਮਾਂ ਨੂੰ ਕਹਿਣਗੇ ਕੁਛ। ਹਾਫਜ਼ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਦਰਖਾਸਤ ਹੈ, ਸਾਨੂੰ ਆਜ਼ਾਦੀ ਦੇ ਦਿਓ, ਸਾਨੂੰ ਜ਼ਿੰਦਾ ਰਹਿਣ ਦਿਓ। ਯਾਰ ਅਸੀਂ ਇੱਕ ਮਜ਼ਦੂਰੀ ਕਰਕੇ ਆ ਰਹੇ ਹਾਂ, ਦੂਜੀ ਤੇ ਜਾ ਰਹੇ ਹਾਂ, ਤੇ ਕੌਮ ਯਾਰ ਅਸੀਂ ਰੋਣ ਅੱਕੇ ਹੋ ਗਏ ਹਾਂ। ਯਾਰ ਸਾਡੀ ਕੌਮ ਦੀ ਬੱਸ ਹੋ ਗਈ ਹੈ ਯਾਰ। ਅੱਲਾਹ ਹਾਫਿਜ਼।